ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਬੈਠਾ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच में बहुत शुक्रिया जी। डॉक्टर साहब अज 13 अक्तूबर 2022 29 असो नानक शाही संमत 554 का दिन है। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਜੀਐਸ ਗਰੇਵਾਲ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅੱਜ ਸਾਡੇ ਕੌਮੀ ਹਾਲਾਤ ਨਾਜ਼ੁਕ ਹਨ, ਅਸੀਂ ਆਪਸੀ ਵਿਰੋਧਤਾ ਅਤੇ ਬਿਆਨਬਾਜ਼ੀ ਤੋਂ ਉੱਪਰ ਨਹੀਂ ਉੱਠ ਰਹੇ। ਕਿਸੇ ਗੱਲ ਦੀ ਗਹਿਰਾਈ ਨੂੰ ਸਮਝਣ ਦੀ ਥਾਂ ਬਹਿਸ ਵੱਲ ਜ਼ਿਆਦਾ ਕੇਂਦਰਿਤ ਹੈ ਸਾਡਾ ਧਿਆਨ। ਇੰਜ ਲੱਗ ਰਿਹਾ ਹੈ ਜਿਵੇਂ ਅਸੀਂ ਆਪਣੇ ਹੱਥੀ ਦੁਸ਼ਮਣ ਨੂੰ ਸਾਡੇ ਖਿਲਾਫ ਮਾਹੌਲ ਅਤੇ ਮੌਕਾ ਬਣਾ ਕੇ ਦੇ ਰਹੇ ਹਾਂ। ਜੇ ਅਸੀਂ ਸਿਆਣੇ ਨਾ ਬਣੇ ਤਾਂ ਨੁਕਸਾਨ ਤਾਂ ਹੋਵੇਗਾ ਹੀ, ਪਰ ਸਾਨੂੰ ਅਗਲੀ ਪੀੜ੍ਹੀ ਨੇ ਮਾਫ ਨਹੀਂ ਕਰਨਾ। ਆਪਣਾ ਫਰਜ਼ ਪਹਿਚਾਣਦਿਆਂ ਆਪਣਾ ਦਸਵੰਧ ਕੱਢੀਏ ਅਤੇ ਜਿਹੜਾ ਵੀ ਕੌਮੀ ਕੰਮ ਹੋ ਰਿਹਾ ਘੱਟੋ ਘੱਟ ਉਸ ਦਾ ਵਿਰੋਧ ਨਾ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜੀਐਸ ਗਰੇਵਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਰਦਾਰ ਕਪੂਰ ਸਿੰਘ ਜੀ ਦੇ ਹਵਾਲੇ ਨਾਲ ਕਿ ਜਿਹੜੇ ਕਿ 20ਵੀਂ ਸਦੀ ਦੇ ਮਹਾਨ ਜਿਹੜੇ ਸਿੱਖ ਫਿਲਾਸਫਰ ਹੋਏ ਹਨ ਉਹਨਾਂ ਨੂੰ 13 ਅਕਤੂਬਰ 1973 ਵਾਲੇ ਦਿਨ ਯਾਨੀ ਕਿ ਅੱਜ ਤੋਂ ਠੀਕ 49 ਸਾਲ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਖਿਤਾਬ ਬਖਸ਼ਿਆ ਗਿਆ ਸੀ। ਇਸ ਮੌਕੇ ਉਹਨਾਂ ਵੱਲੋਂ ਦਿੱਤਾ ਗਿਆ ਭਾਸ਼ਣ ਯਾਦਗਾਰੀ ਸੀ ਕਿਉਂਕਿ ਇਹ ਸਿੱਖ ਕੌਮ ਅਤੇ ਅਕਾਲੀ ਲੀਡਰਸ਼ਿਪ ਨੂੰ ਇੱਕ ਚੇਤਾਵਨੀ ਸੀ ਜਿਹੜੀ ਅੱਜ ਅੱਖਰ ਠੀਕ ਸਾਬਤ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਤੋਂ ਸਾਡੇ ਬਹੁਤ ਹੀ ਹਮਦਰਦ ਟੀਵੀ 84 ਦੇ ਪੱਕੇ ਸਪੋਰਟਰ ਸਰ ਜੀਐਸ ਗਰੇਵਾਲ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਬੜੀ ਲਗਾਤਾਰਤਾ ਨਾਲ ਸਪਾਂਸਰ ਕਰਦੇ ਨੇ ਪ੍ਰੋਗਰਾਮ ਨੂੰ ਜੀ। ਉਹਨਾਂ ਦਾ ਦਿਲ ਪੰਥਕ ਦਰਦ ਨਾਲ ਭਰਿਆ ਹੋਇਆ ਹੈ ਔਰ ਨਾਲ ਦੀ ਨਾਲ ਕਿਉਂਕਿ ਜਿਹੜੇ ਪੰਥ ਦਰਦੀ ਨੇ ਜੋ ਵੀ ਡਿਵੈਲਪਮੈਂਟ ਡੇ ਟੂ ਡੇ ਹੁੰਦੀ ਹੈ ਔਰ ਸੋਸ਼ਲ ਮੀਡੀਆ ਨੇ ਇਸ ਨੂੰ ਹੋਰ ਵੀ ਸੁਖੈਨ ਬਣਾ ਦਿੱਤਾ ਜੀ। ਅੱਗੇ ਤਾਂ ਤੁਹਾਨੂੰ ਜੇ ਤੁਸੀਂ ਅਖਬਾਰ ਰਾਹੀਂ ਕੋਈ ਜਾਣਕਾਰੀ ਲੈਂਦੇ ਸੀ ਤੇ ਤੁਹਾਨੂੰ 24 ਘੰਟੇ ਵੇਟ ਕਰਨਾ ਪੈਂਦਾ ਸੀ ਬਿਲਕੁਲ ਕਿ ਅਗਲੇ ਦਿਨ ਅਖਬਾਰ ਆਏਗੀ। ਔਰ ਬਹੁਤ ਵਾਰ ਇਹਨਾਂ ਮੁਲਕਾਂ ਦੇ ਵਿੱਚ ਤਾਂ ਵੀਕਲੀ ਨਿਊਜ਼ਪੇਪਰ ਹੀ ਸੀ, ਡੇਲੀ ਅਖਬਾਰ ਤਾਂ ਕੋਈ ਪੰਜਾਬੀ ਦਾ ਕਾਮਯਾਬ ਨਹੀਂ ਹੋਇਆ ਔਰ ਦੂਸਰੇ ਮੀਡੀਆ ਦੇ ਵਿੱਚ ਜਿਹੜਾ ਉਹ ਕੋਈ ਸਾਡੀ ਗੱਲ ਨਹੀਂ ਸੀ ਹੁੰਦੀ। ਪਰ ਹੁਣ ਜਦੋਂ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਤੇ ਉਹ ਫਲੱਡਡ ਹੁੰਦਾ, ਹੜ੍ਹ ਆਇਆ ਹੁੰਦਾ ਉਹਦੇ 'ਚ। ਔਰ ਉਹਦੇ 'ਚ ਜਿਵੇਂ ਸਰ ਗਰੇਵਾਲ ਉਹਨਾਂ ਨੇ ਕਿਹਾ ਕਿ ਜੇ ਅਸੀਂ ਆਪਣੇ ਲੋਕਾਂ ਦਾ ਹਾਲ ਦੇਖੀਏ ਜਾਂ ਆਪਣਿਆਂ ਦਾ ਬਹੁਤ ਸਾਰਿਆਂ ਦੀਆਂ ਬਿਆਨਬਾਜ਼ੀਆਂ ਉਹਨਾਂ ਦੀਆਂ ਲਾਈਵ ਹੋ ਕੇ ਵੀਡੀਓਜ਼, ਐਕੂਜ਼ੇਸ਼ਨ, ਕਾਊਂਟਰ ਐਕੂਜ਼ੇਸ਼ਨ, ਸਫਾਈਆਂ ਇੱਧਰ ਉੱਧਰ ਤੇ ਨਿਰਾਸ਼ਤਾ ਵੀ ਹੁੰਦੀ ਹੈ। ਕਈ ਵਾਰ ਤੁਸੀਂ ਉਹਦੇ 'ਚ ਵੜਦੇ ਜਾਂਦੇ ਹੋ ਔਰ ਜੇ ਤੁਸੀਂ ਕਿਤੇ ਇਹ ਵੀ ਕਹੋ ਵੀ ਨਹੀਂ ਤੇ ਹਫ਼ਤੇ ਬਾਅਦ ਤੁਹਾਡੀ ਸਕਰੀਨ 'ਤੇ ਆ ਰਿਹਾ ਹੁੰਦਾ ਕਿ ਜੀ ਲਾਸਟ ਵੀਕ ਤੁਹਾਡਾ ਸਕਰੀਨ ਟਾਈਮ ਇੰਨਾ ਕੁ ਘੱਟ ਗਿਆ। ਸੋ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਹੈ ਇਹ ਵੀ ਇੱਕ ਐਡਿਕਸ਼ਨ ਬਣ ਚੁੱਕਾ ਹੈ ਔਰ ਇਸ ਐਡਿਕਸ਼ਨ 'ਚੋਂ ਜਦੋਂ ਤੁਸੀਂ ਇਨ ਦਾ ਐਂਡ ਭਾਵੇਂ 2 ਘੰਟੇ ਗੁਜ਼ਾਰੋ 3 ਘੰਟੇ ਗੁਜ਼ਾਰੋ
ਉਸ ਤੋਂ ਬਾਅਦ ਜਦੋਂ ਤੁਸੀਂ ਉੱਠਦੇ ਹੋ, ਕਿਉਂਕਿ ਸਾਡਾ ਫੋਕਸ ਤਾਂ ਮੇਨਲੀ ਸਿੱਖ ਪੰਥ ਨਾਲ ਸੰਬੰਧਿਤ ਖਬਰਾਂ ਜਾਂ ਡਿਵੈਲਪਮੈਂਟਸ ਹੀ ਹੁੰਦਾ ਹੈ, ਤੇ ਤੁਹਾਡੇ ਅੰਦਰ ਇੱਕ ਉਦਾਸੀ ਭਰ ਜਾਂਦੀ ਹੈ, ਕਿਉਂਕਿ ਉਸ ਚੋਂ ਹੋਪ ਜਾਂ ਉਤਸ਼ਾਹ ਜਾਂ ਜਿਹਨੂੰ ਅੱਜ ਕੱਲ੍ਹ ਊਰਜਾ ਲਫ਼ਜ਼ ਕਹਿੰਦੇ ਨੇ, ਐਨਰਜੀ, ਉਸ ਦੀ ਥਾਂ ਤੇ ਤੁਸੀਂ ਫਰਸਟ੍ਰੇਸ਼ਨ ਲੈਂਦੇ ਹੋ। ਔਰ ਇਹ ਜਿਹੜਾ ਆਮ ਤੌਰ ਦੇ ਉੱਤੇ ਇਹੋ ਜਿਹਾ ਹੀ ਪਾਠ, ਜੇ ਇੱਕ ਅੱਧੀ ਖਬਰ ਕੋਈ ਉਤਸ਼ਾਹ ਦੇਣ ਵਾਲੀ ਹੁੰਦੀ ਹੈ ਤੇ ਤੁਸੀਂ ਦੇਖਦੇ ਹੋ ਕਿ ਫਿਰ ਉਸ ਖਬਰ ਦਾ ਹੀ ਐਸਾ ਜਿਹੜਾ ਉਹ ਭਰਥਾ ਬਣਾਇਆ ਜਾਂਦਾ ਹੈ, ਉਸ ਨੂੰ ਕਿਵੇਂ ਉਹਦੀ ਚੀਰਫਾੜ ਹੁੰਦੀ ਹੈ, ਉਸ ਦੇ ਜਿਹੜੇ ਪਾਤਰ ਨੇ ਉਹਨਾਂ ਨੂੰ ਕਿਵੇਂ ਹਰ ਇੱਕ ਨੂੰ ਸਾਣ ਤੇ ਲਾਇਆ ਜਾਂਦਾ ਹੈ ਕਿ ਇਨ ਦਾ ਐਂਡ ਮੂੰਹ ਦੇ ਵਿੱਚ ਫਿੱਕਾਪਨ ਔਰ ਦਿਲ ਦੇ ਵਿੱਚ ਉਦਾਸੀ ਤੋਂ ਬਿਨਾਂ ਕੁਛ ਨਹੀਂ ਹੁੰਦਾ। ਔਰ ਇਹ ਵਰਤਾਰਾ ਅਸੀਂ ਲੇਟਲੀ ਦੇਖ ਰਹੇ ਹਾਂ। ਇੱਕ ਪਾਸੇ ਉਹੀ ਲੋਕ ਜਿਹੜੇ ਇਹ ਇਲਜ਼ਾਮ ਲਾਉਂਦੇ ਰਹੇ ਕਿ ਜੀ ਬਾਹਰ ਬੈਠੇ ਗੱਲਾਂ ਕਰਦੇ ਨੇ, ਇੱਥੇ ਆ ਕੇ ਕੋਈ ਗੱਲ ਕਰੇ। ਹੁਣ ਜੇ ਅੰਮ੍ਰਿਤਪਾਲ ਸਿੰਘ ਗਲਤ ਜਾਂ ਠੀਕ, ਕਿਉਂਕਿ ਅਜੇ ਉਹਨੇ ਉਸ ਪਰਖ ਚੋਂ ਲੰਘਣਾ ਹੈ, ਇਸ ਲਈ ਅਸੀਂ ਇਹ ਨਹੀਂ ਹੈ ਕਿ ਭਾਈ ਅਸੀਂ ਕੋਈ ਕਿਸੇ ਦੇ ਵਕੀਲ ਬਣੇ ਹੋਏ ਹਾਂ, ਪਰ ਜੇ ਉਹ ਆਪਣਾ ਛੱਡ ਕੇ ਕੰਮਕਾਰ ਆ ਹੀ ਗਿਆ ਔਰ ਹੁਣ ਤੱਕ ਦੀਆਂ ਜਿੰਨੀਆਂ ਵੀ ਉਸ ਦੀਆਂ ਪ੍ਰੈਜੈਂਟੇਸ਼ਨਸ ਨੇ ਉਹਦੇ 'ਚ, ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਅਜੇ ਧਾਰਮਿਕ ਤੌਰ ਦੇ ਉੱਤੇ ਜਾਂ ਸਪਿਰਿਚੁਅਲ ਉਹ ਜਿਹੜਾ ਰੂਹਾਨੀ ਆਸਪੈਕਟ ਹੈ ਔਰ ਉਸ ਨਾਲ ਜੁੜਿਆ ਹੋਇਆ ਜਿਹੜਾ ਧੀਰਜ ਧੰਮਲ ਬਹੁਤ ਸਾਰਾ ਹੈ, ਉਹ ਤਾਂ ਗੁਰੂ ਦੀ ਰਹਿਮਤ ਨਾਲ ਹੌਲੀ ਹੌਲੀ ਹੁੰਦਾ ਹੈ। ਲੇਕਿਨ ਜਿਹੜਾ ਪੋਲੀਟੀਕਲ ਆਰਟੀਕੂਲੇਸ਼ਨ ਹੈ, ਖਾਸ ਤੌਰ ਤੇ ਸਿੱਖ ਇਸ਼ੂਜ਼ ਦੀ, ਇੱਕ ਖਾਲਿਸਤਾਨ ਦੇ ਜਾਂ ਪੰਥ ਦੇ ਪਾਤਸ਼ਾਹੀ ਦਾਅਵੇ ਦੀ, ਉਸ ਬਾਰੇ ਉਹ ਚੰਗੀ ਤਰ੍ਹਾਂ ਪਿਛਲੇ 5-6 ਸਾਲ ਦੇ ਵਿੱਚ ਘੱਟੋ ਘੱਟ ਉਹਨੇ ਆਪਣੇ ਆਪ ਨੂੰ ਫੁੱਲੀ ਇਕਵਿਪ ਕੀਤਾ। ਔਰ ਜਿਹੜੇ ਨੁਕਤੇ ਲੈ ਕੇ ਉਸਨੇ ਫੋਕਸ ਕਰਨਾ ਸ਼ੁਰੂ ਕੀਤਾ ਹੈ, ਅੰਮ੍ਰਿਤ ਛਕਣ ਦਾ ਦੀ ਇੱਕ ਲਹਿਰ ਸ਼ੁਰੂ ਕਰਨ ਦਾ, ਨਾਲ ਦੀ ਨਾਲ ਇੱਕ ਗੈਰਤ ਅਣਖ ਵੰਗਾਰ ਦੀ ਜ਼ਬਾਨ ਜਿਹੜੀ ਕਿ ਪੰਜਾਬ ਦੀ ਜ਼ਬਾਨੀ ਜਿਹੜੀ ਹੈ ਉਸ ਨੂੰ ਸਮਝਦੀ ਹੈ, ਕਿਉਂਕਿ ਪੰਜਾਬ ਦੀ ਧਰਤੀ ਦਾ ਜਿਹੜਾ ਖਮੀਰ ਹੈ ਉਹ ਹੈ ਹੀ ਵੰਗਾਰ ਦੇ ਨਾਲ ਜੁੜਿਆ ਹੋਇਆ। ਜੇ ਉਹ ਵੰਗਾਰ ਮੁੱਕ ਜਾਏ ਤਾਂ ਫਿਰ ਅਸੀਂ ਵੀ ਉਵੇਂ ਹੀ ਯੂਪੀ ਬਿਹਾਰ ਵਾਲਿਆਂ ਵਾਂਗ ਜਿਹੜੇ ਕਈ ਸਦੀਆਂ ਜਿਹੜਾ ਆਇਆ ਉਸ ਦੇ ਮੱਥੇ ਤੇ ਹੀ ਤਿਲਕ ਲਾ ਕੇ ਦਿੱਲੀ ਈਸ਼ਵਰੋ ਕਰਦੇ ਰਹੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਵੰਗਾਰ ਜਾਂ ਚੈਲੰਜ ਹੁੰਦਾ ਹੈ ਉਹ ਗਿਣਤੀਆਂ ਮਿਣਤੀਆਂ ਨਹੀਂ ਦੇਖਦਾ। ਔਰ ਜੇ ਗਿਣਤੀ ਮਿਣਤੀ ਹੁੰਦੀ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜੇ ਦਿੱਲੀ ਦੇ ਹਾਕਮ ਸਨ ਉਸ ਵੇਲੇ ਦੇ, ਔਰ ਬਾਅਦ ਦੇ ਵਿੱਚ ਬਾਬਰ ਐਮਨਾਬਾਦ ਸ਼ਹਿਰ 'ਚ 1526  'ਚ ਹਮਲਾਵਰ ਸੀ, ਤੇ ਗੁਰੂ ਨਾਨਕ ਸਾਹਿਬ ਤਾਂ ਇੱਕ ਫਕੀਰ ਜਿਨ੍ਹਾਂ ਦੇ ਕੋਲ ਕੋਈ ਜਿਹੜਾ ਉਹ ਫੌਜ ਤਾਂ ਨਹੀਂ ਹੈ ਕਿ ਉਹਨਾਂ ਨੇ, ਪਰ ਜੇ ਉਹਨਾਂ ਨੇ ਇਜਾਜ਼ਤ ਦਿੱਤੀ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੇ ਇਹ ਵੰਗਾਰ ਹੀ ਸੀ ਕਿ ਵੰਗਾਰਨ ਦੀ ਗੱਲ। ਔਰ ਇਹੀ ਪਾਰਟ ਅਸੀਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਅਕਾਲ ਤਖਤ ਸਥਾਪਿਤ ਕਰਦੇ ਨੇ, ਉਹਨਾਂ ਦੀ ਪਹਿਲੀ ਜਿਹੜੀ ਫੌਜੀ ਟੁਕੜੀ ਹੈ ਜਾਂ ਉਹਨਾਂ ਦੇ ਬਾਡੀਗਾਰਡਸ ਦਾ ਪਹਿਲਾਂ ਉਹ 52 ਸਿੱਖਾਂ ਦਾ ਸੀ। ਹੁਣ ਜੇ 4 ਜੰਗਾਂ ਉਹਨਾਂ ਨੇ ਬਾਅਦ ਦੇ ਵਿੱਚ ਸ਼ਾਹਜਹਾਂ ਦੀਆਂ ਫੌਜਾਂ ਨਾਲ ਲੜੀਆਂ, ਕਿੱਥੇ ਸ਼ਾਹੀ ਫੌਜਾਂ ਉਹਨਾਂ ਦਾ ਅਮਲਾ ਫੈਲਾ ਦੂਜਾ, ਲੇਕਿਨ ਗੱਲ ਵੰਗਾਰ ਦੀ ਸੀ। ਔਰ ਇਹੀ ਤੁਸੀਂ ਅੱਜ ਅਨੰਦਪੁਰ ਸਾਹਿਬ ਜਾਓ, ਇੱਕ ਪਿੰਡ ਵਾਂਗ ਹੈ, ਕਿੰਨਾ ਕੁ ਉਹ ਉੱਥੇ ਇੱਕ ਵਕਤ ਦੇ ਵਿੱਚ ਕਿੰਨੇ ਕੁ ਸਿੱਖ ਗੁਰੂ ਸਾਹਿਬ ਦੇ ਨਾਲ ਫਾਈਨਲੀ ਜਦੋਂ 9 ਮਹੀਨੇ ਦਾ ਘੇਰਾ ਰਿਹਾ, 5000 ਤੋਂ ਜ਼ਿਆਦਾ ਨਹੀਂ ਹੋਣਗੇ, ਲੇਕਿਨ ਕਿੰਨੀ ਵੱਡੀ ਫੌਜ, ਕਿੰਨਾ ਵੱਡਾ ਸਾਮਰਾਜ ਔਰੰਗਜ਼ੇਬ ਦੇ ਥੱਲੇ, ਦੁਨੀਆ ਦੇ ਕੁੱਲ ਇਕਨੋਮੀ ਦਾ ਜਿਹੜਾ ਲਗਭਗ 22% ਟ੍ਰੇਡ ਹੈ ਉਸ ਵੇਲੇ ਮੁਗਲੀਆ ਭਾਰਤ ਨਾਲ ਹੁੰਦਾ ਸੀ। ਹੁਣ ਜੇ ਗਿਣਤੀਆਂ ਮਿਣਤੀਆਂ ਦੀ ਗੱਲ ਹੁੰਦੀ ਤਾਂ ਫਿਰ ਤਾਂ ਤੁਸੀਂ ਸੋਚ ਵੀ ਨਹੀਂ ਸੀ ਸਕਦੇ। ਰਹੇ ਉਹੀ 22 ਧਾਰ ਦੇ ਪਹਾੜੀ ਰਾਜੇ ਜਿਹੜੇ ਸਭ ਤੋਂ ਅੱਗੇ ਅੱਗੇ ਹੋ ਕੇ ਉਹਨਾਂ ਦੇ ਜਿਹੜੇ ਨੇ ਉਹ ਪ੍ਰੋਕਸੀ ਆਊਟਫਿਟ ਬਣ ਕੇ ਲੜ ਰਹੇ ਸੀ। ਇਹੀ ਹਾਲ ਬਾਕੀ ਰਾਜਪੂਤ ਰਾਜਿਆਂ ਰਿਆਸਤਾਂ ਦਾ ਸੀ। ਔਰੰਗਜ਼ੇਬ ਦੀ ਆਪਣੀ ਫੌਜ ਦਾ 1/3 ਹਿੱਸਾ ਰਾਜਪੂਤ ਹਿੰਦੂ ਸਨ। ਲੇਕਿਨ ਗੱਲ ਅਲਟੀਮੇਟਲੀ ਜਦੋਂ ਅਸੀਂ ਸੱਚ ਦੇ ਕਿਲੇ 'ਚ ਜਿਹੜੀ ਸੱਚ ਦੀ ਗੱਲ, ਜਿਸ ਰਾਜ ਦੀ ਗੱਲ ਗੁਰੂ ਨਾਨਕ ਸਾਹਿਬ ਦੇ ਭਾਈ ਸੱਤਾ ਤੇ ਭਾਈ ਬਲਵੰਡ ਨੇ ਕੀਤੀ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਸੱਚ ਦਾ ਕਿਲਾ ਔਰ ਉਸ ਦੀ ਪੁਖਤਾ ਨਹੀਂ, ਇਹੀ ਸੱਚ ਸਾਡਾ ਹਥਿਆਰ ਹੈ ਜਿਸ ਦਿਨ। ਔਰ ਇਹੀ ਕਾਰਨ ਹੈ ਕਿ ਜੇ ਸਾਡਾ ਮੈਥਮੈਟਿਕਸ ਵੀ ਗੁਰੂ ਨੇ ਸ਼ੁਰੂ ਕੀਤਾ, ਬਿਲਕੁਲ 1699 ਈਸਵੀ ਦੀ ਵਿਸਾਖੀ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਪ੍ਰਗਟ ਹੁੰਦਾ ਹੈ, ਤੇ ਸਾਡਾ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ ਹੈ ਕਿ ਭਾਈ ਅਸੀਂ ਕੱਲਾ ਕੱਲਾ ਸਿੱਖ ਇਹ ਮਹਿਸੂਸ ਕਰੇ ਕਿ ਉਹਦੇ 'ਚ
सवा लाख जवान की ताकत है और सवा लाख दुश्मन की फौज भी उस नूं झुका नहीं सकती। उस जमाने किसी दे कोल सवा लाख फौज होना है कोई छोटी गल नहीं सी। और इतिहास ने साबित किया चमकौर की गढ़ी तो लैके और असी जे हुण तक जून 84 का जिहड़ा फौजी हमला है भारतीय फौज का देखिए कि किवें जे वो स्पिरिट कढ़ लो और ये जिहड़े बहुत सारे बुद्धिवेता और बुद्धूजीवी इस किस्म की क्लास जिहड़ी लगी हुई है सिक्ख्या मतां देण, पहलां भी जवानी मरवा लई जी, पहलां भी कर लिया जी, हुण ये होर आ गए, हुण होर सिर मंगदे ने जी, सिर वरतना सिੱਖੋ। ਤੁਹਾਡੇ ਸਿਰਾਂ ਨਾਲ भी सिर लगे हुए ने, तुसीं किन्ना कुछ वरत लिया ਜਦੋਂ ਤੁਸੀਂ देख रहे हो कि एक तो बाद एक इन्हां 38 सालां च जे तुसीं सिर्फ ते सिर्फ इंसाफ 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 को मंत्र बना के जपना है तो तुहानूं लगदा है कि कोई इंसाफ की देवी प्रगट होएगी जिहड़ी आके तुहानूं वर देगी, फिर तो तुसीं जपी जाओ। लेकिन अणखी गैरतमंद सिख कौम इस सिट्टे ते पहुँच चुकी है कि असी अपनी पातशाहत जिहड़ी साडे कोल जिहड़ी है लगभग 172 साल पहलां सी, जिहड़ी गुरु ने सानू बख्शी हुई है, हम राखत पातशाही दावा या इन गरीब सिखन को देऊं पातशाही, ये याद करें हमरी गुरियाई। सो साडे लई कोई ये हुण दो रावां नहीं ने कि भाई पातशाहत दा दावा जिहड़ा अल्टीमेट एक नेशन स्टेट खालिस्तान दे रूप च, एक वो बुद्धिजीवी निकल आए ने जिन्हां नूं लगदा कि नहीं नहीं वो सब राज सृष्ट कर ले, साडे तां वो नेशन स्टेट का कानसैप्ट ही नहीं है। खाई जाओ जुत्तियां जे तुहाडा यही काम है कि भी तुसीं जिहड़ा वो, और ये भगौड़ापन है, ये नहीं है भी उन्हां नूं पता नहीं है। यही लोग एक पासे जदों संत पिंडां वालियां दा दिन आंदा उत्थे भी गुड बुक्स च रहना चाहुंदे ने, उन्हां दी तारीफ भी करदे ने। मैं उन्हां स्कॉलर्स की गल कर रहा जिहड़े पंथ दे विहड़े दे ने, जिहड़े तां दूसरे ने उन्हां नूं छड्डो। पर जे संत पिंडां वालियां ने फाइनली आनंदपुर का मता बिल्कुल ठीक है, उन्होंने खालिस्तान नहीं कहा, पर जे उन्होंने कहा सी भी जिदन भारतीय फौज के पैर दरबार साहब की हदूद च पे खालिस्तान की नींह रखी जाएगी, निशाना तो तय होया। हुण उन्होंने वो कह रहे हैं जी नहीं वो तो जस्ट एक रैटरिक सी, ये नहीं है कि भी वो खालिस्तान चाहते सी, ये एक जस्ट जबानी जमा खर्च सी। जिवें वो 15-15 लाख का जिहड़ा वादा सी मोदी का, उहदे ते उन्हें अमित शाह ने कहा सी कि वो तो एक जुमला सी मोदी का। हुण जे तां असीं एक पासे संत पिंडां वालियां नूं असीं जुमलाबाज भी कह रहे हैं ते दूसरे पासे असीं उन्हां दे उत्ते किताबां लिख के जिहड़ा सिखां दी वाहवा भी खट्टी हुई है। सो मैं समझदा भी जिहड़ी गल सर जयस गरेवाल उन्होंने कही कि भाई ये खाम खा दा विरोध इधर उधर दा, और इस गल नूं समझिए भी जिहड़ा काम दुश्मन भी नहीं कर सकदा वो असीं अपने आप ही कर दिंदे, एक दूसरे नूं या पग्गां उछालण दा, एक दूसरे की नैगेटिविटी करन दा। और दूसरा मैनू पिछले दिनों च भाई सुखदेव सिंह गिल सुनाण लगे कि जी किसी चंगे सरदार साहब ने उन्हां दे घर अखंड पाठ का भोग सी और बहुत संगत, और उहदे च जिहड़ी है उस तो पहलां जिहड़ी है वो विचार भी हुई, लैक्चर भी होया कि बंदी सिंघां दी रिहाई और रेफरेंडम की गल और खालिस्तान की गल। और बाद उन्होंने कहा जी एक प्रचारक जिहड़ा भारत तो आया होया जिहड़ा बैठ गया और वो लगा करन किहड़ा तुसीं खालिस्तान कहंदे हो जी, ये तो है ही नहीं, सिख तो दुनिया भर च असीं तो दुनिया का राज लैना। फिर वो कहंदे जी बंदी सिंह जां दूजे तीजे सिख तो कदे परवाह ही नहीं करता जी, वो जेल च है जां बाहर च है, उन्हां दी रिहाई असीं काहनूं मंगणी है। और फिर खालिस्तान किहड़ा खालिस्तान जी, पहले खालसे तो बनो, जे खालसे ही नहीं तुसीं बने तो खालिस्तान किवें बन जाएगा, नाले सानूं किहड़े खालिस्तान की लोड़ है, असीं बड़ा। तो वो मैनूं कहंदे कि भी बाद च वो आया और वो कहंदे भी सारी संगत देखे भी ना हुण कोई एक जिहड़ी है एस्टैबलिश संस्था नाल जुड़िया होया बंदा, तो कहंदे भी मैं उसनूं जदों किसी मौके ते आया किसी होर काम लई, तो मैं उन्होंने कहा कि भी ये तू ये जो गल्लां करदा रहा है भी तू दस, कहंदे मैं काउंटर कीता। तो वो कहंदा जी मैं तो इंडिया जे जाना है, मैं तो अजे कच्चा है इत्थे, तो मैनूं तो कहना ही पैंदा। हुण तुसीं ये हाल देखो भी ਜਿਹੜੇ लोग इस किस्म ਦੀਆਂ गल्लां करन वाले जिन्हां ने वीज़ियां जां पासपोर्टां जां कच्चे जां पक्के इस दौड़ च ने, वो किवें जिहड़ा काउंटर नैरेटिव दे के जिहड़ी तुहाडी असली जिहड़ी स्ट्रगल है उसनूं डैमेज करने की कोशिश करते हैं। और ये कोई माड़ियां मोटियां संस्थावां दे बंदे नहीं ने, ये उही ने जिहड़े अदरवाइज संत पिंडां वालियां दे नां नूं जोड़ के ते उन्हां दा जिहड़ा लाहा भी लैंदे ने। और एक वड्डा तबका है, ये कुछ ने जागरूक जिहड़े इस किस्म की गल करते हैं,
ਲੇਕਿਨ ਬਹੁਤ ਵੱਡਾ ਤਬਕਾ ਜਿਹੜਾ ਉਹ ਤੁਹਾਨੂੰ ਸਿਰਫ ਤੇ ਸਿਰਫ, ਕਈਆਂ ਨੇ ਤਾਂ ਇਹੀ ਮਿੱਥਿਆ ਹੋਇਆ ਕਿ ਉਹਨਾਂ ਨੇ ਸਿਰਫ ਪਰਲੋਕ ਦੀਆਂ, ਕਈ ਤਾਂ ਹੁਣ ਪਰਲੋਕ ਦੀ ਥਾਂ ਸੱਚਖੰਡ ਹੀ ਕਹਿੰਦੇ ਨੇ, ਉਹਦੀਆਂ ਟਿਕਟਾਂ ਹੀ ਵੇਚਣ ਤੇ ਲੱਗੇ ਹੋਏ ਨੇ। ਉਹਨਾਂ ਦਾ ਕੰਮ ਜਿਹੜਾ ਹੈ ਉਸ ਤੋਂ ਬਿਯੋਂਡ ਕੋਈ ਨਹੀਂ ਹੈ। ਉਹ ਤਾਂ ਜੀ ਅੱਗਾ ਸਵਾਰ ਲਓ, ਇੱਥੇ ਤਾਂ ਕੋਈ ਨਹੀਂ, ਜੋ ਕਰੇਗਾ ਗੁਰੂ ਕਰੇਗਾ। ਗੁਰੂ ਤਾਂ ਕਰੇਗਾ ਹੀ, ਪਰ ਜਦੋਂ ਗੁਰੂ ਨੇ ਚੈਲੰਜ ਕੀਤਾ ਸੀ ਜ਼ੁਲਮ ਨੂੰ, ਕਿਲੇ ਬਣਾਏ ਸੀ, ਹਥਿਆਰ ਜਿਹੜੇ ਨੇ ਉਹਦੇ 'ਚ ਤਿਆਰ ਕਰਵਾਏ ਸੀ, ਟ੍ਰੇਨਿੰਗ ਦੇਣ ਵਾਲੇ ਸੀ, ਇੱਕ ਜਿਹੜੀ ਹੈ ਸਟ੍ਰੈਟਜੀ ਵਿਉਂਤਬੰਦੀ ਇੱਕ ਪੂਰਾ ਕੀਤਾ ਸੀ, ਕਿਉਂਕਿ ਉਹਨਾਂ ਨੇ ਸਾਨੂੰ ਇਹ ਪੂਰਨੇ ਪਾ ਕੇ ਦੱਸਿਆ ਸੀ ਕਿ ਭਾਈ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਕਿ ਜਦੋਂ ਤੁਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਤੁਹਾਨੂੰ ਫਿਰ ਸੱਚ ਦੇ ਮਾਰਗ ਤੇ ਤੁਰਦੇ ਆ ਉਹ ਸਾਰੇ ਯਤਨ ਜਿਹੜੇ ਨੇ ਉਹ ਕਰਨੇ ਪੈਣਗੇ, ਔਰ ਉਹਦੇ ਲਈ ਤੁਹਾਡੀ ਲਾਮਬੰਦੀ ਹੋਣੀ ਜ਼ਰੂਰੀ ਹੈ। ਔਰ ਫਿਰ ਸਰ ਗਰੇਵਾਲ ਹੋਰਾਂ ਨੇ ਦਸਵੰਧ ਦੀ ਗੱਲ ਕੀਤੀ, ਕਿਉਂਕਿ ਆਪ ਉਹ ਦਸਵੰਧ ਕੱਢਦੇ ਨੇ, ਔਰ ਅਸੀਂ ਅੱਗੇ ਇੱਕ ਸੈਗਮੈਂਟ ਦੇ ਵਿੱਚ ਕਾਫੀ ਡੀਟੇਲ 'ਚ ਗੱਲ ਕੀਤੀ ਸੀ ਕਿ ਇਹ ਸਾਡੀ ਓਬਲੀਗੇਸ਼ਨ ਹੈ ਗੁਰੂ ਦੇ ਨਾਂ ਦੇ ਉੱਤੇ, ਕਿ ਆਪਣੀ ਕਿਰਤ ਕਮਾਈ ਦਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਰਾਹ ਦੱਸਿਆ ਸੀ ਕਿ ਭਾਈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਇਹ ਸਾਡੇ ਤੇ ਆਇਤ ਹੁੰਦਾ ਹੈ, ਇਹ ਮੈਂਡੇਟਰੀ ਹੈ, ਇਸ ਤੋਂ ਕੋਈ ਐਸਕੇਪ ਨਹੀਂ ਹੈ ਕਿ ਅਸੀਂ ਗੁਰੂ ਦੇ ਔਰ ਗੁਰੂ ਪੰਥ ਦੇ ਲੋੜਵੰਦਾਂ ਦੇ ਨਾਂ ਦੇ ਉੱਤੇ ਦਸਵੰਧ ਦੇਣੇ। ਸੋ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਵੇਂ ਜ਼ਿਕਰ ਕੀਤਾ ਹੈ, ਕੁਝ ਦਿਨ ਇਤਿਹਾਸਕ ਹੁੰਦੇ ਨੇ, ਹਾਲਾਂ ਅਸੀਂ ਰੈਗੂਲਰ ਪ੍ਰੋਗਰਾਮ ਤਾਂ ਨਹੀਂ ਲਿਆਂਦਾ ਕਿ ਐਵਰੀਡੇ ਇਨ ਸਿੱਖ ਹਿਸਟਰੀ, ਪਰ ਜਦੋਂ ਹਰ ਰੋਜ਼ ਨੂੰ ਮੋਨੀਟਰ ਕਰਦੇ ਹਾਂ ਘਟਨਾਵਾਂ ਨੂੰ, ਮੈਨੂੰ ਲੱਗਦਾ ਹੈ ਵੀ ਕੋਈ ਦਿਨ ਜਿਸ ਦੇ ਵਿੱਚ ਵਾਕਿਆ ਹੀ, ਜੇ ਅੱਜ ਦੇ ਕੰਟੈਕਸਟ ਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਰੈਲੇਵੈਂਟ ਹੈ ਗੱਲ ਕਰੀਏ, ਤੇ ਅੱਜ ਜਦੋਂ 13 ਅਕਤੂਬਰ ਦਾ ਦਿਨ ਹੈ, ਤੇ ਮੇਰੀਆਂ ਨਜ਼ਰਾਂ 'ਚੋਂ ਉਹ ਜਿਹੜੀ ਸਪੀਚ ਸਰ ਕਪੂਰ ਸਿੰਘ ਹੋਰਾਂ ਨੇ 13 ਅਕਤੂਬਰ 1973 ਨੂੰ ਅਕਾਲ ਤਖਤ ਸਾਹਿਬ ਤੋਂ, ਜਦੋਂ ਉਹਨਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਇਸ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ, ਤਾਂ ਉਹਨਾਂ ਨੇ ਕੀਤੀ, ਔਰ ਬਰੀਫ ਹੈ, ਪਰ ਉਹਨਾਂ ਨੇ ਕੌਮ ਨੂੰ ਇਹ ਚੇਤਾਵਨੀ ਦਿੱਤੀ। ਉਸ ਵੇਲੇ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਸਨ, ਸ਼ਾਇਦ ਸਾਧੂ ਸਿੰਘ ਭੌਰਾ ਅਕਾਲ ਤਖਤ ਦੇ ਜਥੇਦਾਰ ਸਨ, ਔਰ ਇਹ ਵੀ ਆਪਣੇ ਆਪ 'ਚ ਬੜੀ ਯੂਨੀਕ ਗੱਲ ਸੀ ਕਿ ਅਕਾਲ ਤਖਤ ਸਾਹਿਬ ਨੇ, ਔਰ ਉਹ ਪਹਿਲੇ ਇਸ ਖਿਤਾਬ ਨੂੰ ਪਾਉਣ ਵਾਲੇ ਜਿਹੜੇ ਨੇ ਗੁਰਸਿੱਖ ਸਨ, ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ। ਔਰ ਇਹ ਵੀ ਅਕਾਲ ਤਖਤ ਦੀ ਸੋਵਰਨਿਟੀ ਨੂੰ, ਕਿਉਂਕਿ ਬਹੁਤ ਵਾਰ ਜਿਹੜੇ ਯੂਨੀਵਰਸਿਟੀਆਂ ਦੇ ਥਾਪੇ ਹੋਏ ਗਵਰਨਰ ਵੱਲੋਂ ਵਾਈਸ ਚਾਂਸਲਰ ਹੁੰਦੇ ਨੇ, ਜਾਂ ਗਵਰਨਰ ਹਰ ਯੂਨੀਵਰਸਿਟੀ ਦਾ ਉੱਥੋਂ ਦੇ ਕਿਤੇ ਚਾਂਸਲਰ ਹੈ, ਉਹੀ ਆਨਰਰੀ ਡਾਕਟਰੇਟ ਦਿੰਦੇ ਨੇ ਜਾਂ ਦੂਸਰਾ ਦਿੰਦੇ ਨੇ, ਪਰ ਇਹ ਦੱਸਦੇ ਆ ਕਿ ਅਕਾਲ ਤਖਤ ਇੱਕ ਇੰਡੀਪੈਂਡੈਂਟ ਸੋਵਰਨ ਜਿਹੜਾ ਤਖਤ ਹੈ ਅਕਾਲ ਪੁਰਖ ਦਾ, ਇਹ ਦੁਨਿਆਵੀ ਕਿਸੇ ਤਖਤ ਦੇ ਜਿਹੜਾ ਉਹ ਜ਼ੇਰ ਨਹੀਂ ਹੈ। ਔਰ ਇਸ ਦੇ ਨਾਲ ਨਾਲ ਕਿ ਭਾਈ ਜਿਹਨੂੰ ਅਕਾਲ ਤਖਤ, ਜਿਹਦੇ ਤੇ ਸਿੱਖਾਂ ਦੀ ਪੂਰੀ ਆਸਥਾ ਹੈ, ਔਰ ਸਿੱਖ ਅਕਾਲ ਤਖਤ ਵੱਲ ਦੇਖਦੇ ਨੇ ਮੀਰੀ ਦੀ ਦੁਨੀਆ 'ਚ ਅਗਵਾਈ ਲਈ, ਔਰ ਇੱਥੋਂ ਜਦੋਂ ਕਿਸੇ ਨੂੰ, ਔਰ ਅਕਾਲ ਤਖਤ ਆਪਣੇ ਆਪ ਦੇ ਵਿੱਚ ਆਪਣੀ ਅਥਾਰਟੀ ਉਹਨਾਂ ਨੇ ਐਸਰਟ ਕੀਤੀ ਜਦੋਂ ਉਹਨਾਂ ਨੇ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ, ਹਾਲਾਂ ਉਸ ਤੋਂ ਬਾਅਦ ਸ਼ਾਇਦ 2-3 ਨੂੰ ਹੋਰ ਵੀ ਦਿੱਤਾ ਗਿਆ, ਇੱਕ ਅੱਧੇ ਨੇ ਤਾਂ ਇਸ ਕਿਸਮ ਦੀਆਂ ਹੀ ਉਹ ਬਾਅਦ ਦੇ ਵਿੱਚ ਨੈਗੇਟਿਵਿਟੀ ਕੀਤੀ ਕਿ ਉਹਨਾਂ ਨੇ ਵਾਪਸ ਲੈ ਲਿਆ ਪੰਜ ਸਿੰਘ ਸਾਹਿਬਾਨ ਨੇ, ਔਰ ਹੁਣ ਪਿਛਲੇ ਪੀਰੀਅਡ 'ਚ ਮੈਂ ਦੇਖਿਆ ਨਹੀਂ ਹੈ ਕਿ, ਪਰ ਇਹ ਚੰਗਾ ਹੁੰਦਾ ਕਿ ਭਾਈ ਇਸ ਲੈਵਲ ਦੇ ਉੱਤੇ ਜਿਹੜਾ ਇਹ ਕੰਟੀਨਿਊਟੀ ਰਹਿੰਦੀ, ਅਕਾਲ ਤਖਤ ਨਾਲ ਜੁੜਿਆ ਹੋਇਆ ਜਿੰਨਾ ਕੁਝ ਵੀ ਸਾਹਮਣੇ ਆਏਗਾ ਉਨਾ ਹੀ ਸਾਨੂੰ ਅਲਟੀਮੇਟਲੀ ਜਿਹੜੀ ਸਾਡਾ ਪਾਤਸ਼ਾਹੀ ਦਾਅਵਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦਾ, ਉਹ ਹੋਰ ਵੀ ਜਿਹੜਾ ਪ੍ਰਫੁੱਲਤ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਸ਼ੁਰੂ ਦੇ ਵਿੱਚ ਤਾਂ ਬੜੀ ਹਿਊਮਿਲਿਟੀ ਦੇ ਨਾਲ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਵੀ ਮੈਂ ਬੁੱਧਹੀਨ, ਬਲਹੀਨ, ਸਤਾਹੀਨ, ਨਿਆਸਰੇ ਤੇ ਕੇਵਲ ਗੁਰੂ ਪੰਥ ਦੇ ਜੋੜੇ ਬਰਦਾਰ ਬਣਨ ਦੀ ਸੇਵਾ ਕਰਨ ਵਾਲੇ ਨੂੰ ਤੁਸੀਂ ਇੰਨਾ ਵੱਡਾ ਜਿਹੜਾ ਸਨਮਾਨ ਦਿੱਤਾ ਹੈ। ਔਰ ਉਹਨਾਂ ਨੇ ਉਹਦੇ 'ਚ ਅਕਾਲ ਤਖਤ ਸਾਹਿਬ ਨੂੰ ਪ੍ਰਭੂ ਸਤਾ ਸੰਪਨ ਸ਼ਕਤੀ, ਕਿ ਜ਼ਾਹਰ ਹੈ ਕਿ ਉਹਨਾਂ ਦੀ ਬਿਗਨਿੰਗ ਇਹ ਸੀ ਕਿ ਸਾਡੇ ਲਈ ਜੇ ਕੋਈ ਤਖਤ ਮੈਟਰ ਕਰਦਾ ਹੈ, ਔਰ ਉਹ ਇੰਡੀਪੈਂਡੈਂਟ ਸੋਵਰਨ, ਪ੍ਰਭੂ ਸਤਾ ਲਫ਼ਜ਼ ਬਾਦਸ਼ਾਹ ਦੇ ਲਈ ਹਿੰਦੀਆਈਜ਼ ਸ਼ਬਦ ਹੈ। ਸਰ ਕਪੂਰ ਸਿੰਘ ਕਿਉਂਕਿ ਅਰਬੀ ਦੇ, ਫਾਰਸੀ ਦੇ, ਸੰਸਕ੍ਰਿਤ ਦੇ, ਹਿੰਦੀ ਦੇ ਬਹੁਤ ਵੱਡੇ ਵਿਦਵਾਨ ਸੀ, ਪੰਜਾਬੀ ਦੇ ਤਾਂ ਆਫ ਕੋਰਸ, ਇਸ ਲਈ ਉਹਨਾਂ ਦੀ ਲਿਖਤ ਦੇ ਵਿੱਚ ਜੇ ਤੁਹਾਨੂੰ ਸੰਸਕ੍ਰਿਤ ਜਾਂ ਹਿੰਦੀ ਤੁਸੀਂ ਨਹੀਂ ਪੜ੍ਹੀ ਹੋਈ ਤਾਂ ਬਹੁਤ ਵਾਰ ਫਿਰ ਡਿਕਸ਼ਨਰੀਆਂ 'ਚ ਜਾ ਕੇ ਬਹੁਤਿਆਂ ਨੂੰ ਦੇਖਣਾ ਪਏਗਾ
ਕਿ ਉਹ ਲਫ਼ਜ਼ ਕੀ ਨੇ, ਕਿਉਂਕਿ ਉਹਨਾਂ ਦੀ ਜਿਹੜੀ ਇੰਟੈਲੈਕਚੁਅਲ ਲੈਂਗੁਏਜ ਹੈ, ਇਹੀ ਸਾਚੀ ਸਾਖੀ ਉਹਨਾਂ ਦੀ ਤੁਸੀਂ ਪੁਸਤਕ ਵੀ ਪੜ੍ਹੋ ਤੇ ਬਹੁਤ ਲਫ਼ਜ਼ ਜਿਹੜੇ ਨੇ ਉਹ ਤੁਹਾਨੂੰ ਉਸ ਬੈਕਗਰਾਊਂਡ, ਕਿਉਂਕਿ ਸਕਾਲਰ ਹੈ, ਸਕਾਲਰ ਦੇ ਲਈ ਜਿਹੜਾ ਹੈ ਉਹ ਜਿੱਥੋਂ ਵੀ ਜਿਹੜਾ ਗਿਆਨ ਦਾ ਭੰਡਾਰ ਜਿੱਥੇ ਪਿਆ ਹੁੰਦਾ ਹੈ ਉੱਥੋਂ ਹੀ ਉਹ ਲਫ਼ਜ਼ ਚੁਣਦੇ ਨੇ। ਔਰ ਫਿਰ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਿ ਕਿਵੇਂ ਬੁੱਧ ਔਰ ਹਿੰਦੂ ਮਤ, ਬੁੱਧ ਮਤ ਦਾ ਕਿਵੇਂ ਨੁਕਸਾਨ ਹੋਇਆ, ਫਿਰ ਉਹਨਾਂ ਨੇ ਇਸਲਾਮ ਦੀ ਆਮਦ ਨਾਲ ਜੁੜੀ ਹੋਈ ਗੱਲਬਾਤ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਜਿਹੜੀ ਕਾਮਨ ਲਰਨਿੰਗ ਸੀ, ਬ੍ਰਾਹਮਣ ਨੇ ਤਾਂ ਵੈਸੇ ਹੀ ਆਪਣੇ ਕੋਲ ਰੱਖੀ ਸੀ, ਆਮ ਲੋਕਾਂ ਤੱਕ ਨਹੀਂ ਜਾਣ ਦਿੱਤੀ, ਪਰ ਕਿਵੇਂ ਗੁਰੂ ਸਾਹਿਬਾਨ ਨੇ ਇਸ ਇੰਟੈਲੈਕਟ ਨੂੰ ਡਿਵੈਲਪ ਕਰਨ ਵੱਲ, ਬੁੱਧੀਜੀਵੀ ਜਾਂ ਐਜੂਕੇਸ਼ਨ ਵੱਲ ਧਿਆਨ ਦਿੱਤਾ। ਔਰ ਫਿਰ ਉਹਨਾਂ ਨੇ ਸਿੱਖਾਂ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਵਰਗਿਆਂ ਦਾ ਜ਼ਿਕਰ ਕੀਤਾ ਕਿ ਭਾਈ ਉਹਨਾਂ ਨੇ ਕਿਵੇਂ ਫਿਰ ਇਸ ਕਿਸਮ ਦੇ, ਇਸ ਗੁਰਮਤ ਦੇ ਸਕੂਲ ਦੀ ਬਦੌਲਤ ਇਸ ਕਿਸਮ ਦੇ ਵਿਦਵਾਨ ਪੈਦਾ ਹੋਣੇ ਸ਼ੁਰੂ ਹੋਏ। ਫਿਰ ਉਹਨਾਂ ਨੇ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਬਈ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਵਿਦਵਤਾ ਦੇ ਬੂਟੇ ਨੂੰ ਜਿਹੜਾ ਆਪ ਪਾਣੀ ਦੇ ਕੇ ਸਿੰਜਿਆ। ਉਹਨਾਂ ਨੇ ਫਾਰਸੀ, ਸੰਸਕ੍ਰਿਤ, ਹਿੰਦੀ, ਪੰਜਾਬੀ ਦੇ ਕਵੀਆਂ ਨੂੰ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਹੁਣ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਦਰਬਾਰ 'ਚ 52 ਕਵੀਆਂ ਦੀ ਗੱਲ ਕਰਦੇ ਹਾਂ, ਪੌਂਟਾ ਸਾਹਿਬ ਦੇ ਮੁਕਾਮ 'ਤੇ ਵੀ, ਅਨੰਦਪੁਰ ਸਾਹਿਬ, ਸੋ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਐਨਕਰੇਜ ਕੀਤਾ ਜਾਂਦਾ ਸੀ। ਕਈ ਵਾਰ ਉਹਨਾਂ ਦੀ ਇੱਕ ਇੱਕ ਸ਼ਾਇਰੀ ਦੇ ਉੱਤੇ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਸੋਨੇ ਦੀਆਂ ਮੋਹਰਾਂ ਦੇ ਕੇ ਵਡਿਆਇਆ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਭਾਈ ਇਹੀ ਨਹੀਂ ਹੈ, ਗੁਰੂ ਸਾਹਿਬ ਨੇ ਯਕੀਨੀ ਬਣਾਇਆ ਕਿ ਜਿੰਨੇ ਪ੍ਰਸਿੱਧ ਗ੍ਰੰਥ ਸੀ ਉਸ ਵੇਲੇ ਦੇ, ਸੰਸਕ੍ਰਿਤ ਦੇ, ਫਾਰਸੀ ਦੇ, ਉਹਨਾਂ ਦਾ ਪੰਜਾਬੀ ਦੇ ਵਿੱਚ ਉਲੱਥਾ ਕਰਵਾਇਆ। ਔਰ ਉਹਨਾਂ ਨੇ ਕਿਹਾ ਵੀ ਭਾਵੇਂ ਇੱਕ ਫਿਰ ਵਕਤ ਜਦੋਂ 18ਵੀਂ ਸਦੀ ਦਾ ਆਇਆ, ਉਦੋਂ ਹਾਲਾਤ ਸਾਜ਼ਗਾਰ ਨਹੀਂ ਸੀ। ਖਾਲਸਾ ਤਾਂ ਆਪਣੀ ਜਿਹਨੂੰ ਹੋਂਦ ਦੀ ਲੜਾਈ ਕਿ ਭਾਈ ਰਹਿਣਾ ਵੀ ਹੈ ਕਿ ਨਹੀਂ ਰਹਿਣਾ, ਘੱਲੂਘਾਰ ਹੈ, ਔਰ ਉਹਨਾਂ ਚਲਾ ਗਿਆ। ਪਰ ਉਹਨਾਂ ਨੇ, ਕਿਉਂਕਿ ਸਰ ਕਪੂਰ ਸਿੰਘ ਲਰਨਡ ਸਕਾਲਰ ਹੋਣ ਦੇ ਨਾਤੇ, ਜਿਵੇਂ ਅੱਜ ਇੱਕ ਤਬਕਾ ਸਾਡੇ ਸੁਧਾਰਕਾਂ ਦਾ ਹੈ, ਉਹ ਹਰ ਚੀਜ਼ ਨੂੰ ਉਦਾਸੀਆਂ ਨਾਲ, ਨਿਰਮਲਿਆਂ ਨਾਲ, ਸੇਵਾ ਪੰਥੀਆਂ ਨਾਲ, ਜਾਂ ਹਰ ਚੀਜ਼ ਨੂੰ ਬ੍ਰਾਹਮਣਵਾਦ ਨਾਲ ਜੋੜ ਕੇ ਰਿਜੈਕਟ ਕਰ। ਸਰ ਕਪੂਰ ਸਿੰਘ ਜਿਹੜੇ ਨੇ ਉਹ ਇੱਕ ਸਕਾਲਰ ਹੋਣ ਦੇ ਨਾਤੇ ਜਿੱਥੇ ਕ੍ਰੈਡਿਟ ਡਿਊ ਸੀ ਉੱਥੇ ਉਹ ਦਿੰਦੇ ਸੀ। ਸੋ ਉਹਨਾਂ ਨੇ ਉਦਾਸੀ, ਸੇਵਾ ਪੰਥੀ, ਨਿਰਮਲਿਆਂ ਤੇ ਉਹਨਾਂ ਨੇ ਕਿਹਾ ਹੋਰ ਸਿੱਖ ਸੰਸਥਾਵਾਂ ਨੇ ਆਪੋ ਆਪਣੇ ਡੇਰਿਆਂ ਵਿੱਚ ਇਹ ਜਿਹੜੀ ਸੇਵਾ ਹੈ ਇਹ ਯਥਾ ਸ਼ਕਤ ਕੀਤੀ ਕਿ ਹਰ ਇੱਕ ਨੇ ਉਸ ਲਰਨਿੰਗ ਦੀ ਪ੍ਰੋਸੈਸ ਨੂੰ, ਜਿਹੜੀ ਗੁਰਮਤ ਸਕੂਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ 230 ਵਰ੍ਹੇ 'ਚ ਫਿਰ ਖਾਲਸਾ ਰੂਪ 'ਚ ਔਰ ਹੋਈ ਪ੍ਰਫੁੱਲਤ, ਉਸ ਨੂੰ ਇਹਨਾਂ ਪਰੰਪਰਾਵਾਂ ਨੇ ਜਾਰੀ ਰੱਖਿਆ। ਫਿਰ ਉਹਨਾਂ ਨੇ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਇਹਨਾਂ ਸਾਰਿਆਂ ਦੇ ਉੱਤੇ ਤਨਜ਼ ਕਰਦਿਆਂ ਕਿਹਾ ਕਿ ਭਾਈ ਇਹ ਕਿਵੇਂ ਪੰਥ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਲੱਗੇ ਹੋਏ ਨੇ ਔਰ ਇੱਥੋਂ ਕੋਈ ਵੀ ਕ੍ਰੀਏਟਿਵ ਕੰਮ ਨਹੀਂ ਹੋ ਰਿਹਾ। ਹੁਣ ਮੈਂ ਉਹਨਾਂ ਦਾ ਉਹ ਪਾਰਟ ਸਾਂਝਾ ਕਰਨਾ ਚਾਹਾਂਗਾ ਕਿ ਉਹਨਾਂ ਨੇ ਫਿਰ ਜਿਹੜਾ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ, ਹੁਣ ਅੱਜ ਜਦੋਂ ਅਸੀਂ ਹਾਲ ਦੇਖ ਰਹੇ ਹਾਂ, ਸ਼੍ਰੋਮਣੀ ਕਮੇਟੀ ਤੋੜ ਦਿੱਤੀ ਗਈ, ਆਪਣੀਆਂ ਕਰਤੂਤਾਂ ਕਰਕੇ ਵੀ ਟੁੱਟੀ, ਦਿੱਲੀ ਕਮੇਟੀ ਵੈਸੇ ਹੀ ਅੱਡ ਬਣਾ ਦਿੱਤੀ ਸੀ, ਹੁਣ ਹਰਿਆਣਾ ਕਮੇਟੀ ਵੀ ਬਣਾ ਦਿੱਤੀ, ਤੇ ਇਸ ਵੇਲੇ ਜੋ ਸ਼੍ਰੋਮਣੀ ਕਮੇਟੀ ਦੇ ਕਾਬਜ਼ ਬਾਦਲ ਧਿਰ ਹੈ, ਟੋਟਲੀ ਡਿਸਕ੍ਰੈਡਿਟਡ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਧਾਰਮਿਕ ਪਲੇਗਰਾਊਂਡ ਸੀ ਔਰ ਅਕਾਲੀ ਦਲ ਫੌਜੀ ਤਾਕਤ ਵਾਂਗ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦਾ ਹਾਫਜ਼ ਸੀ। ਅੱਜ ਅਕਾਲੀ ਦਲ ਦਾ ਹਾਲ ਇਹ ਹੈ ਕਿ 2 ਜਾਂ 3 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਏ ਨੇ, ਬਿਲਕੁਲ ਡਿਸਕ੍ਰੈਡਿਟਡ। ਔਰ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਬਾਅਦ ਕਿਵੇਂ ਬੀਜੇਪੀ ਵਿੱਚ ਵੜੇਗੀ, ਕਿਵੇਂ ਕੌਣ ਕਿਹਨੂੰ ਲਿਆਏਗਾ, ਕਿਹੜੇ ਜਿਹੜੇ ਦੂਜੇ ਬੈਠੇ ਨੇ ਕਿ ਗੋਲਕਾਂ ਤੇ ਟੁੱਟ ਪੈਣ। ਸੋ ਉਹਨਾਂ ਨੇ ਆਲਰੇਡੀ ਜਿਹੜੀਆਂ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੀਆਂ ਦੋਨੋਂ ਹੀ ਸੰਸਥਾਵਾਂ ਬਿਲਕੁਲ ਜ਼ਰਜ਼ਰ ਹੋ ਚੁੱਕੀਆਂ ਨੇ, ਉਹਨਾਂ ਦੇ ਵਿੱਚ ਕੋਈ ਸਾਥ ਨਹੀਂ ਬਚਿਆ। ਔਰ ਉਹਨਾਂ ਨੇ ਉਸ ਵੇਲੇ ਜਿਹੜਾ ਇਹ ਵਾਰਨਿੰਗ ਦਿੱਤੀ ਸੀ ਕਿ ਭਾਈ ਇਹ ਜਿਹੜਾ ਸਾਡੇ ਲਈ, ਉਹਨਾਂ ਨੇ ਕਿਹਾ ਸੀ ਕਿ ਜਿਸ ਪੰਥ ਦੀ ਪ੍ਰਤੀਨਿਧਤਾ ਦਾ ਦਾਇਆ ਰੱਖਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਫੌਜੀ ਅੰਗ ਸ਼੍ਰੋਮਣੀ ਅਕਾਲੀ ਦਲ, ਉਸ ਤੇ ਅਤੇ ਉਸ ਦੀ ਮੰਜ਼ਿਲ, ਹੁਣ ਉਹਨਾਂ ਨੂੰ ਯਾਦ, ਟੌੜਾ ਦੂਜੇ ਵੀ ਸਾਰੇ ਬੈਠੇ ਨੇ, ਯਾਦ ਕਰਵਾ ਰਹੇ ਨੇ ਕਿ ਭਾਈ ਤੁਹਾਡੀ ਮੰਜ਼ਿਲ ਕੀ ਸੀ, ਜਿਹੜੀ ਖਾਲਸਾ ਪੰਥ ਦੀ ਦੋਹਾਂ ਜਹਾਨਾਂ ਦੀ ਪਾਤਸ਼ਾਹੀ ਦੇ ਕੇਂਦਰ ਅਕਾਲ ਤਖਤ ਸਾਹਿਬ, ਕਿ ਅਸੀਂ ਅਕਾਲ ਤਖਤ ਤੋਂ ਇਹ ਗੱਲ ਕਰ ਰਹੇ ਹਾਂ, ਇਹ ਦੋਨਾਂ ਜਹਾਨਾਂ ਦੀ ਪਾਤਸ਼ਾਹੀ ਦਾ ਕੇਂਦਰ ਹੈ। ਔਰ ਫਿਰ ਉਹਨਾਂ ਨੇ ਜਿਹੜੇ ਲਫ਼ਜ਼ ਸਿੱਖ ਸਿੱਕੇ ਦੇ ਉੱਤੇ
ਜਿਹੜਾ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ, ਅੱਛਾ ਉਹ ਉਕਰੇ ਹੋਏ ਸੀ, ਉਹਨਾਂ ਨੂੰ ਕੋਟ ਕੀਤਾ। ਸਿੱਕਾ ਜ਼ਦ ਬਰ ਹਰ ਦੋ ਆਲਮ ਦੇ ਸੰਚਾਲਕਾਂ ਅਤੇ ਝੰਡੇ ਬਰਦਾਰੀ ਦੇ ਮਾਲਕਾਂ ਨੂੰ ਇਸ ਮੌਕੇ ਉੱਤੇ 2-4 ਸ਼ਬਦ ਕਹਿਣ ਦੀ ਬੇਨਤੀ ਕਰਨ ਦਾ ਮੈਂ ਹੌਸਲਾ ਕਰ ਰਿਹਾ। ਹੁਣ ਇਹ ਉਹਨਾਂ ਦੀ ਹਰ ਲਫ਼ਜ਼ ਦੇ ਵਿੱਚ ਇੰਨੀ ਕੁ ਵਿਦਵਤਾ ਗੁੰਦੀ ਹੋਈ ਹੈ। ਉਹਨਾਂ ਨੇ ਕਿਹਾ ਜੀ ਮੈਂ ਇੱਕ ਨਿਮਾਣਾ ਸਿੱਖ, ਉਹ ਅਕਾਲ ਤਖਤ ਜਿਹੜਾ ਸਿੱਕਾ ਜ਼ਦ ਬਰ ਹਰ ਦੋ ਆਲਮ ਉਸ ਦਾ ਔਰ ਪਾਤਸ਼ਾਹੀ ਦੋ ਜਹਾਨਾਂ ਦੀ ਪਾਤਸ਼ਾਹੀ ਦਾ ਜਿਹੜਾ ਮੁਤਾਲਬਾ ਕਰਦਾ ਅਕਾਲ ਤਖਤ, ਮੈਂ ਇੱਕ ਹੰਬਲ ਸਿੱਖ ਹੋਣ ਦੇ ਨਾਤੇ ਇਹਨਾਂ ਸਾਰਿਆਂ ਨੂੰ ਐਡਰੈਸ ਕਰ ਰਿਹਾ ਕਿ ਭਾਈ, ਔਰ ਉਹਨਾਂ ਨੇ ਕਿਹਾ ਵੀ ਮੈਂ ਇਹ ਵੀ ਇਸ ਲਈ ਕਹਿ ਰਿਹਾ ਕਿ ਪੰਥ ਦੀ ਸਿਧਾਂਤਕ ਪਰੰਪਰਾ ਵਿੱਚ ਨਿਰਭੈ ਹੋ ਕੇ ਸੱਚ ਬੋਲਣ ਅਤੇ ਸੱਚ ਉੱਤੇ ਪਹਿਰਾ ਦੇਣ ਦਾ ਆਦੀ ਅਤੇ ਅਟਲ ਰੀਤ ਪ੍ਰਵਾਨ ਹੈ ਅਤੇ ਪੰਥ ਦੇ ਨਿਮਾਣੇ ਤੋਂ ਨਿਮਾਣੇ ਸੇਵਕ ਉੱਤੇ ਵੀ ਇਸ ਬਾਬਤ ਕੋਈ ਪ੍ਰਤੀਬਿੰਬ ਗੁਰੂ ਆਸ਼ੇ ਅਨੁਸਾਰ ਲਾਗੂ ਨਹੀਂ ਕਿ ਮੈਂ ਉਸ ਅਕਾਲ ਤਖਤ ਤੇ ਸਿੱਖੀ ਦਾ ਆਧਾਰ ਸੱਚ ਹੈ ਔਰ ਮੈਨੂੰ ਹੁਣ ਸੱਚੀਆਂ ਗੱਲਾਂ ਕਹਿਣ ਦਿਓ ਕਿਉਂਕਿ ਇਹ ਗੁਰੂ ਆਸ਼ੇ ਮੁਤਾਬਕ ਹੋਣਗੀਆਂ। ਔਰ ਇਹ ਉਹਨਾਂ ਨੇ ਕਿਹਾ ਕਿ ਗੁਰੂ ਸਥਾਨਾਂ ਦੇ ਪ੍ਰਬੰਧਕ ਜੋ ਗੁਰੂ ਆਸ਼ੇ ਤੇ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਜਾਂ ਪ੍ਰਤੀਕੂਲ ਕੋਈ ਕਦਮ ਵੀ ਅਗਿਆਨ ਆਸਤ ਹੋ ਕੇ ਜਾਂ ਬਹੁਮਤ ਮਨਮਤ ਆਦਿ ਦਾ ਸਹਾਰਾ ਲੈ ਕੇ ਚੁੱਕਦੇ ਹਨ ਤਾਂ ਉਹਨਾਂ ਦਾ ਇਹ ਕਦਮ ਪੰਥ ਅਤੇ ਧਰਮ ਦੇ ਹਿੱਤਾਂ ਦੀ ਹਾਨੀ ਹੀ ਗਿਣਿਆ ਜਾਵੇਗਾ, ਭਾਵੇਂ ਉਸ ਕਦਮ ਦੀ ਪ੍ਰੋੜਤਾ ਕੋਈ ਧੜੇਬੰਦ ਸ਼ਕਤੀ ਜਾਂ ਵਿਅਕਤੀ ਕਰੇ। ਇਹ ਸਿੱਧਾ ਉਹਨਾਂ ਨੂੰ ਸੀ ਕਿ ਤੁਸੀਂ ਬਹੁਮਤ, ਕਿਉਂਕਿ ਜੀ ਤੁਹਾਨੂੰ ਵੋਟਾਂ ਤੁਸੀਂ ਲੈ ਲੈਂਦੇ ਹੋ ਆਨੇ ਬਹਾਨੇ ਔਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਿਧਾਂਤ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਵੀ ਠੀਕ ਹੈ, ਤੁਸੀਂ ਬਹੁਮਤ ਦਾ ਸਹਾਰਾ ਲੈ ਕੇ ਜਾਂ ਤੁਸੀਂ ਅਕਲ ਦੇ ਅੰਨੇ ਹੋ ਵੀ ਅਗਿਆਨ ਆਸ਼ਰਤ ਕਿ ਅਗਿਆਨ ਦੇ ਵਿੱਚ ਤੁਸੀਂ ਖੜੇ ਹੋ ਇਹ, ਲੇਕਿਨ ਇਸ ਨੂੰ ਜਿਹੜਾ ਹੈ ਗੁਰਮਤ ਦਾ ਰਸਤਾ ਇਸ ਦੀ ਕਦੇ ਪ੍ਰੋੜਤਾ ਨਹੀਂ ਕਰੇਗਾ। ਉਹ ਕਦਮ ਕਦਾਚਿਤ ਅਤੇ 3 ਕਾਲ ਪੰਥਕ ਹਿੱਤਾਂ ਵਿੱਚ ਗੁਰਮਤ ਅਨੁਕੂਲ ਜਾਂ ਪ੍ਰਸ਼ੰਸਾਯੋਗ ਨਹੀਂ ਸਮਝਿਆ ਜਾਏਗਾ। ਉਹਨਾਂ ਨੇ ਕਿਹਾ 3 ਕਾਲ ਵੀ ਤੁਸੀਂ ਜੋ ਮਰਜ਼ੀ ਕਰ ਲਓ ਜੀ, ਵੋਟਾਂ ਤੁਹਾਡੇ ਕੋਲ ਨੇ, ਕਬਜ਼ੇ ਕਰਕੇ ਰੱਖੋ, ਪਰ ਇਹ ਪੰਥ ਦੇ ਅਸੂਲਾਂ ਮੁਤਾਬਕ ਨਹੀਂ ਹੈ। ਇਸ ਸੰਸਾਰ ਦੇ ਸੂਝਵਾਨਾਂ ਦੀਆਂ ਨਜ਼ਰਾਂ ਵਿੱਚ ਜਾਂ ਉਸ ਜਹਾਨ ਵਿੱਚ ਗੁਰੂ ਦੀਆਂ ਨਜ਼ਰਾਂ ਵਿੱਚ ਕਿ ਇੱਥੇ ਵੀ ਤੁਸੀਂ ਜਿਹੜੇ ਅਕਲਮੰਦ ਨੇ ਉਹਨਾਂ ਦੇ ਸਾਹਮਣੇ ਸਬਜੈਕਟ ਆਫ ਰਿਡੀਕਿਊਲ ਹੋ, ਪਰ ਕੱਲ੍ਹ ਨੂੰ ਜਦੋਂ ਤੁਸੀਂ ਗੁਰੂ ਦੀ ਹਜ਼ੂਰੀ 'ਚ ਜਵਾਬਦੇਹ ਹੋਣਾ ਉਦੋਂ ਤੁਹਾਡਾ ਕੀ ਹਾਲ ਹੋਏਗਾ। ਇਸ ਸੱਚਾਈ ਨੂੰ ਭੁੱਲ ਕੇ ਅੱਗੇ ਹੀ ਅਸੀਂ ਆਪਣੀ ਬਹੁਤ ਹਾਨੀ ਕਰ ਚੁੱਕੇ ਹਾਂ। ਇਸੇ ਰਾਹ ਉੱਤੇ ਤੁਰਨ ਨਾਲ ਅਸੀਂ ਇੱਥੇ ਉੱਥੇ ਦੋਹਾਂ ਜਹਾਨਾਂ ਵਿੱਚ ਮੂੰਹ ਕਾਲਾ ਹੀ ਕਰਵਾ ਸਕਦੇ ਹਾਂ, ਕੋਈ ਸਥਾਈ ਲਾਭ 3 ਕਾਲ ਪ੍ਰਾਪਤ ਨਹੀਂ ਕਰ ਸਕਦੇ। ਇਹ ਬੜੀ ਸਟਰੋਂਗ ਵਾਰਨਿੰਗ ਸੀ ਜਦੋਂ ਔਰ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਇੰਨੇ ਵਰੇ ਪਹਿਲਾਂ ਉਹਨਾਂ ਨੇ ਇਹ ਵਾਰਨਿੰਗ ਦਿੱਤੀ। ਹੁਣ ਉਹ ਅਕਾਲੀਆਂ ਨੂੰ ਯਾਦ ਕਰਵਾ ਰਹੇ ਨੇ। ਇਹ 1973 ਦੀ ਗੱਲ ਹੈ, ਐਮਰਜੈਂਸੀ ਲੱਗੀ ਹੋਈ ਸੀ, ਇੰਦਰਾ ਗਾਂਧੀ ਨੇ ਸਾਰੇ ਦੇਸ਼ ਦੀ ਸਿਵਲ ਲਿਬਰਟੀ ਖੋਈ ਹੋਈ ਸੀ, ਅਕਾਲੀ ਦਲ ਨੇ ਮੋਰਚਾ ਲਾਇਆ ਹੋਇਆ ਸੀ ਐਮਰਜੈਂਸੀ ਦੇ ਖਿਲਾਫ, ਤੇ ਸਰ ਕਪੂਰ ਸਿੰਘ 1973 ਦੇ ਵਿੱਚ ਜਿਹੜਾ ਉਸ ਪੀਰੀਅਡ 'ਚ ਐਮਰਜੈਂਸੀ ਦੇ ਉਸ ਦੌਰੇ ਦੇ ਵਿੱਚ ਜਿਹੜੇ ਨੇ ਇਹ ਗੱਲ ਉਹਨਾਂ ਨੂੰ ਯਾਦ ਦਹਾਨੀ ਕਰਵਾ ਰਹੇ ਸੀ ਕਿ ਪੰਥ ਦੀ ਸੈਨਿਕ ਸ਼ਕਤੀ ਦੇ ਸਰਚਾਲਕ ਜੇ ਖਾਲਸਾ ਜੀ ਕੇ ਬੋਲ ਬਾਲੇ ਅਤੇ ਸੁਤੰਤਰ ਦੇਸ਼ ਕਾਲ ਵਿੱਚ ਸੀਮਤ ਆਜ਼ਾਦ ਪੰਥ ਦੇ ਨਿਸ਼ਾਨੇ ਨੂੰ ਪਿੱਠ ਦੇ ਕੇ ਨਿਗੁਣੇ ਨਿੱਜੀ ਹਿੱਤਾਂ ਦੀ ਪ੍ਰਾਪਤੀ ਵਾਸਤੇ ਪੰਥ ਦੀ ਅਗਾਧ ਸ਼ਕਤੀ ਤੇ ਪੰਥ ਦੀ ਸਹੀ ਮੰਜ਼ਿਲ ਨੂੰ ਪਸ਼ਟ ਨਸ਼ਟ ਕਰਨ ਵਿੱਚ ਰੁੱਝੇ ਰਹਿਣਗੇ, ਤਦ ਉਹ ਇੱਥੇ ਉੱਥੇ ਦੋਹੀਂ ਜਹਾਨੀ ਖੁਆਰ ਹੀ ਖੁਆਰ ਹੋਣਗੇ, ਸਥਾਈ ਪ੍ਰਾਪਤੀ ਕੁਛ ਨਹੀਂ ਕਰ ਸਕਦੇ। ਇਹ ਹੁਣ ਅਕਾਲੀਆਂ ਨੂੰ ਸੀ ਕਿ ਭਾਈ ਤੁਸੀਂ ਅੱਡ ਸਿੱਖ ਦੇਸ਼ ਕਾਲ ਟਾਈਮ ਐਂਡ ਸਪੇਸ ਦੇ ਵਿੱਚ ਔਰ ਖਾਲਸਾ ਜੀ ਕੇ ਬੋਲ ਬਾਲੇ ਐਸੀ ਪੋਲੀਟੀਕਲ ਯੂਨਿਟ ਜਿੱਥੇ ਖਾਲਸੇ ਦੇ ਕੋਲ ਡਿਸੀਜਨ ਮੇਕਿੰਗ ਪਾਵਰ ਹੋਏ, ਤੁਸੀਂ ਇਸ ਤੋਂ ਪਿੱਠ ਦੇ ਚੁੱਕੇ ਹੋ ਔਰ ਤੁਸੀਂ ਨਿਗੁਣੇ ਨਿੱਜੀ ਹਿੱਤਾਂ ਦੇ ਲਈ, ਟੱਬਰਾਂ ਦੇ ਹਿੱਤਾਂ ਲਈ, ਅਹੁਦਿਆਂ ਨੂੰ ਚੰਬੜਨ ਲਈ, ਲਾਲਚ ਦੇ ਵਸ ਜਿਹੜਾ ਉਹ ਤੁਸੀਂ ਅਸਲ ਜਿਹੜੀ ਸਿੱਖ ਮੰਜ਼ਿਲ ਹੈ ਉਹਨੂੰ ਤਬਾਹ ਕਰਨ ਤੇ ਤੁਲੇ ਹੋਏ ਹੋ ਔਰ ਇਹ ਤੁਹਾਡੇ ਲਈ ਦੋਨੋਂ ਜਹਾਨਾਂ ਦੀ ਖੁਆਰੀ ਹੋਏਗੀ। ਫਿਰ ਉਹਨਾਂ ਨੇ, ਕਿਉਂਕਿ ਬਹੁਤ ਵੱਡੇ ਸਕਾਲਰ ਅੰਗਰੇਜ਼ੀ ਦੇ ਵੀ ਸਨ ਔਰ ਉਹਨਾਂ ਨੇ W.H. ਆਰਡਨ ਇੱਕ ਬਹੁਤ ਮਸ਼ਹੂਰ ਅੰਗਰੇਜ਼ੀ ਦੇ ਕਵੀ ਹੋਏ ਨੇ, ਉਹਨਾਂ ਦਾ ਜਿਹੜਾ ਉਹਨਾਂ ਦਿਨਾਂ 'ਚ ਡੈਥ ਹੋਈ ਸੀ 72-73 ਦੇ ਪੀਰੀਅਡ 'ਚ, ਉਹਨਾਂ ਦਾ ਇੱਕ ਉਹਨਾਂ ਨੇ ਜਿਹੜਾ ਕੋਟ ਉਸ ਨੂੰ ਉਹਨਾਂ ਨੇ ਕਿਹਾ, those who will not reason perish in the act, those who will not act perish for that reason।
those who will not reason perish in the act, those who will not act perish for that reason। ਕਿ ਜਿਹੜੇ ਬੁੱਧੀ ਵਿਚਾਰ ਦੇ ਦੀਪਕ ਦੀ ਰੋਸ਼ਨੀ ਵਿੱਚ ਨਹੀਂ ਤੁਰਦੇ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਸੀ, ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਅਕਲ ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਉਹਨੂੰ ਉਹ ਸਰ ਕਪੂਰ ਸਿੰਘ ਕਹਿ ਰਹੇ ਨੇ ਕਿ ਜਿਹੜੇ ਬੁੱਧੀ ਔਰ ਵਿਚਾਰ ਦੇ ਉਸ ਲੈਂਪ, ਉਸ ਦੀਵੇ ਦੀ ਰੋਸ਼ਨੀ ਵਿੱਚ ਨਹੀਂ ਤੁਰਦੇ, ਉਹ ਰਾਹ ਵਿੱਚ ਹੀ ਤਬਾਹ ਹੋ ਜਾਂਦੇ ਨੇ। ਤੇ ਜੋ ਕਰਮਸ਼ੀਲਤਾ ਤਿਆਗ ਦਿੰਦੇ ਨੇ, ਇੱਕ ਉਹ ਨੇ ਜਿਹੜੇ ਜੀ ਆਪੇ ਹੀ ਬਣ ਜਾਏਗਾ, ਜੀ ਤੁਸੀਂ ਆਪੇ ਖਾਲਸੇ ਬਣ ਜਾਓ, ਖਾਲਿਸਤਾਨ ਆਪੇ ਹੀ ਬਣ ਜਾਏ, ਇਹ ਕਰਮਹੀਨ ਹੋਣਾ, ਇਹ ਫਰਜ਼ ਤੋਂ ਭਗੌੜਾ ਹੋਣਾ। ਉਹ ਇਸੇ ਕਾਰਨ ਹੀ ਅਦਮ ਗਤੀ ਨੂੰ ਪ੍ਰਾਪਤ ਹੁੰਦੇ ਨੇ ਕਿ ਉਹਨਾਂ ਦਾ ਵੀ ਫਿਰ ਐਂਡ ਹੋਏਗਾ। ਜਿਹੜੇ ਰੀਜ਼ਨਿੰਗ ਨੂੰ, ਵਿਚਾਰ ਨੂੰ, ਵਿਵੇਕ ਨੂੰ, ਇੰਟੈਲੈਕਟ ਨੂੰ ਤਲਾਂਜਲੀ ਦੇਣ, ਉਹ ਵੀ ਤਬਾਹੀ ਦਾ ਕਾਰਨ ਨੇ। ਤੇ ਜਿਹੜੇ ਇਸ ਰਸਤੇ ਤੇ ਕਰਮਹੀਨ ਹੋਣ, ਦੋਜ਼ ਹੂ ਵਿਲ ਨਾਟ ਐਕਟ, ਜਿਹੜੇ ਇਹ ਆਪਣਾ ਫਰਜ਼ ਸਮਝ ਕੇ ਜਿਹੜਾ ਖਲੋਂਦੇ ਨਹੀਂ, ਪੈਰਿਸ਼ ਫॉर दैट, ਉਹ ਵੀ ਤਬਾਹ ਹੁੰਦੇ ਨੇ। ਔਰ ਫਿਰ ਉਹਨਾਂ ਨੇ ਉਹੀ ਸ਼ਬਦ ਜਿਹੜਾ ਮੈਂ ਕੋਟ ਕੀਤਾ, ਉਹਦਾ ਇੱਕ ਜੁਮਲਾ ਉਹਨਾਂ ਨੇ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਭਾਈ ਇਵੇਂ ਤੁਸੀਂ ਜਿਹੜਾ ਰਾਜ ਪ੍ਰਬੰਧ, ਕੁਟਲ, ਵਿਤਕਰੇ, ਵਿਸ਼ਵਾਸਘਾਤ ਤੇ ਅਜੇ ਨਿਆਏ ਪੱਧਤੀ ਉੱਤੇ ਆਧਾਰਿਤ ਕੀਤਾ ਜਾਏਗਾ, ਉਹ ਇਹ ਉਹਨਾਂ ਨੇ ਫਿਰ ਇੰਡੀਅਨ ਸਟੇਟ ਬਾਰੇ ਕਿਹਾ ਕਿ ਭਾਈ ਇਹ ਕਿਵੇਂ ਝੂਠ ਦਾ ਰਾਜ ਹੈ, ਨਿਆਂ ਨਾਂ ਦੀ ਕੋਈ ਚੀਜ਼ ਨਹੀਂ ਹੈ, ਔਰ ਕਿਵੇਂ ਜਿਹੜਾ ਇਹ ਤਿੰਨੋਂ ਕਾਲ ਇਹਨਾਂ ਦਾ ਪਤਨ ਹੋਣਾ, ਪਰ ਇਹ ਇਹਨਾਂ ਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਗੁਰਬਾਣੀ ਕੋਟ ਕੀਤੀ, ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ, ਨਾਮ ਨਾ ਕਰੈ ਪਿਆਰ, ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਹੁਣ ਇਹ ਇੰਡੀਅਨ ਸਿਸਟਮ ਨੂੰ ਕਹਿ ਕਿ ਭਾਈ ਇਹਨਾਂ ਦੇ ਅੰਦਰ ਨਾ ਸੱਚ ਦਾ ਡਰ ਹੈ, ਨਾ ਇਹ ਕੋਈ ਰੱਬ ਦੇ ਰਾਹ ਤੇ ਤੁਰਨ ਵਾਲੇ ਲੋਕ ਨੇ, ਤੇ ਇਹਨਾਂ ਦੇ ਨਾਲ ਤੁਸੀਂ ਕੀ ਦੋਸਤੀ ਕਰੋਗੇ। ਉਹਨਾਂ ਅਕਾਲੀਆਂ ਨੂੰ ਜਿਨ੍ਹਾਂ ਨੇ ਸਾਂਝਾਂ ਪਾਈਆਂ ਹੋਈਆਂ ਸੀ ਬਾਦਲਾਂ ਟੋੜਾਂ, ਤਾਂ ਉਹਨਾਂ ਨੂੰ ਕਿਹਾ ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏਗਾ। ਹੁਣ ਤਾਂ ਇਹ ਤੁਸੀਂ ਗੁਨਾਹਗਾਰ ਹੋ ਵੀ, ਤੁਸੀਂ ਇਸ ਪਾਸੇ ਤੁਰੇ ਹੋਏ ਹੋ। ਔਰ ਉਹਨਾਂ ਨੇ ਅਖੀਰ 'ਚ ਕਿਹਾ, ਗੁਰੂ ਰੂਪੀ ਸੂਰਜ ਦੀ ਰੋਸ਼ਨੀ ਵਿੱਚ, ਕਿ ਤੁਹਾਡੇ ਸਾਹਮਣੇ ਸੂਰਜ ਹੈ, ਰੋਸ਼ਨੀ ਹੈ, ਗੁਰਮਤਿ ਦਾ ਰਾਹ ਹੈ, ਗੁਰੂ ਰੂਪੀ ਸੂਰਜ ਦੀ ਰੋਸ਼ਨੀ ਵਿੱਚ, ਅਤੇ ਆਪਣੇ ਪੂਰੇ ਸੂਰੇ ਪੂਰਵਜਾਂ ਦੇ ਪੂਰਨਿਆਂ ਉੱਤੇ ਤੁਰਨ ਤੋਂ ਬਗੈਰ ਹੋਰ ਕੋਈ ਰਾਹ ਸਿੱਖ ਪੰਥ ਦੇ ਕਲਿਆਣ ਦਾ ਨਹੀਂ ਹੈ। ਕਿ ਤੁਹਾਡਾ ਗੁਰੂ ਪੂਰਾ ਸੂਰਾ ਹੈ, ਸੂਰਜ ਵਾਂਗ ਹੈ, ਉਸ ਵੱਲ ਦੇਖੋ। ਔਰ ਆਪਣੇ ਬਜ਼ੁਰਗਾਂ ਦੀ ਕਮਾਈ, ਜਿਨ੍ਹਾਂ ਨੇ ਕਿਵੇਂ ਸਟਰਗਲ 'ਚੋਂ ਸੱਚ, ਹੱਕ, ਇਨਸਾਫ ਦੇ ਪੈਂਡੇ 'ਤੇ ਤੁਰਦੇ ਆ ਕਿਵੇਂ ਆਪਣੀ ਡੈਸਟਨੀ ਤੈਅ ਕੀਤੀ। ਜੇ ਇਸ ਤੋਂ ਬਿਨਾਂ ਅਸੀਂ ਕੁਝ ਵੀ ਦੇਖਾਂਗੇ ਤੇ ਇਹ ਸਾਡਾ ਉਹਦੇ 'ਚੋਂ ਕੋਈ ਕਲਿਆਣ ਨਹੀਂ ਨਿਕਲੇਗੀ। ਅਨੇਕ ਗ੍ਰੰਥ ਵਿਚਾਰ ਕੇ, ਵਿਦਿਆ ਨੂੰ ਘੋਖ ਕੇ ਅਤੇ ਗੁਰਬਾਣੀ ਨੂੰ ਪੜ੍ਹ ਕੇ ਅਤੇ ਦੀਰਘ ਚਿੰਤਨ ਉਪਰੰਤ ਮੈਂ ਇਸ ਸਿੱਟੇ ਉੱਤੇ ਪੁੱਜਿਆ ਹਾਂ, ਉਸ ਦਾ ਸੰਖੇਪ ਨਿਰੂਪਣ ਹੀ ਮੈਂ ਅੱਜ ਇੱਥੇ ਕਰਨ ਦਾ ਹੌਸਲਾ ਕੀਤਾ ਹੈ। ਕਿ ਮੈਂ ਇਹ ਜੋ ਮੈਂ ਗੱਲ ਕਹਿ ਰਿਹਾ, ਅਨੇਕ ਗ੍ਰੰਥ ਮੈਂ ਵਿਚਾਰੇ ਨੇ, ਵਿਦਿਆ ਨੂੰ ਘੋਖਿਆ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਔਰ ਡੀਪ ਥਿੰਕਿੰਗ ਤੋਂ ਬਾਅਦ, ਦੀਰਘ ਚਿੰਤਨ ਹੁੰਦਾ ਕਿ ਡੀਪ ਜਿਹੜਾ ਐਨਾਲਿਸਿਸ ਤੋਂ ਬਾਅਦ ਮੈਂ ਇਸ ਸਿੱਟੇ ਤੇ ਪਹੁੰਚਿਆ। ਸੋ ਮੈਂ ਸਮਝਦਾ ਵੀ ਉਹਨਾਂ ਨੇ ਉਦੋਂ ਜੋ ਸੱਚ ਬਿਆਨ ਕੀਤਾ, ਅੱਜ ਜਦੋਂ ਅਸੀਂ 49 ਸਾਲ ਬਾਅਦ ਇਹ ਉਹਨਾਂ ਦੇ ਵਿਚਾਰ ਸਾਂਝੇ ਕਰ ਰਹੇ, ਤੇ ਫਿਰ ਇਹੀ ਲਾਈਨ ਆਉਂਦੀ ਹੈ ਕਿ ਅੱਜ ਯਾਦ ਆਇਆ ਮੁੜ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਾਗਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੋਏ, ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।